ਸਲਾਮ ਨਮਸਤੇ ਸਤਿ ਸ੍ਰੀ ਅਕਾਲ। ਸੋਹਣਿਓ, ਕੀ ਹਾਲ ਹੈ? ਠੀਕ ਹੋ? ਚਲੀਏ ਫਿਰ ਅੱਜ ਦੀ ਸੈਰ ਕਰੀਏ। ਆ ਜਾਓ ਮੇਰੇ ਨਾਲ। ਪਹਿਲੇ ਹਿੱਸੇ ਦੇ ਵਿੱਚ ਅਸੀਂ ਆਨੇ ਅਲਹਮਦੁਲਿल्लाह ਰੱਬਿਲ ਆਲਮੀਨ ਅਰਰਹਿਮਾਨ ਰਹੀਮ ਮਾਲਿਕ ਯੌਮਿੱਦੀਨ। ਇਨਫੋਰਮੇਸ਼ਨ ਹੈ ਕਿ ਤਮਾਮ ਤਾਰੀਫਾਂ, ਤਮਾਮ ਸ਼ੁਕਰਗੁਜ਼ਾਰੀਆਂ ਰੱਬ ਵਾਸਤੇ ਨੇ, ਜਿਹੜਾ ਮਾਲਿਕ ਯੌਮਿੱਦੀਨ ਹੈ, ਜਿਹੜਾ ਰਹਿਮਾਨ ਔਰ ਰਹੀਮ ਹੈ। ਤੇ ਫਿਰ ਅਸੀਂ ਆਨੇ ਹਾਂ ਈਯਾਕ ਨਅਬੁਦੁ व ਈਯਾਕ ਨਸਤਾਈਨ, ਕਿ ਅਸੀਂ ਤੇਰੀ ਇਬਾਦਤ ਕਰਨੇ ਆ, ਤੇਰੇ ਕੋਲੋਂ ਮਦਦ ਚਾਹੁੰਦੇ ਹਾਂ। ਮਦਦ ਅਸੀਂ ਕੀ ਚਾਹੁੰਦੇ ਹਾਂ? ਉਹਦੇ ਕੋਲੋਂ ਹਦਾਇਤ ਮੰਗਦੇ ਹਾਂ। ਇਹਦਿਨਾ ਸਿਰਾਤਲ ਮੁਸਤਕੀਮ, ਕਿ ਸਾਨੂੰ ਹਿਦਾਇਤ ਦੇ ਸਿੱਧੇ ਰਸਤੇ ਦੀ, ਸਿਰਾਤ ਮੁਸਤਕੀਮ ਦੀ। ਸਿਰਾਤ allazੀਨਾ ਅਨਅਮਤ ਅਲੈਹਿਮ, ਉਹਨਾਂ ਲੋਕਾਂ ਦਾ ਰਸਤਾ ਜਿਨ੍ਹਾਂ 'ਤੇ ਤੇਰਾ ਇਨਾਮ ਹੋਇਆ। ਗੈਰਿਲ ਮਗਦੂਬੀ ਅਲੈਹਿਮ ਵਲੱਦਾਲੀਨ, ਉਹਨਾਂ ਲੋਕਾਂ ਦੇ ਰਸਤੇ ਦੀ ਹਿਦਾਇਤ ਸਾਨੂੰ ਨਾ ਦੇਈ ਜਿਨ੍ਹਾਂ 'ਤੇ ਤੇਰਾ ਗਜ਼ਬ ਹੋਇਆ, ਜਿਨ੍ਹਾਂ 'ਤੇ ਤੂੰ ਨਾਰਾਜ਼ ਹੋਇਆ, ਅਤੇ ਨਾ ਗੁਮਰਾਹ ਲੋਕਾਂ ਦੀ। ਇੱਥੇ ਵਲੱਦਾਲੀਨ ਜਿਹੜੇ ਸਨ, ਉਹ ਲੋਕ ਸਨ ਜਿਨ੍ਹਾਂ ਦੇ ਕੋਲ ਅਮਲ ਸੀ ਲੇਕਿਨ ਇਲਮ ਕੋਈ ਨਹੀਂ ਸੀ, ਅਤੇ ਮਗਦੂਬ ਉਹ ਸਨ ਜਿਨ੍ਹਾਂ ਕੋਲ ਇਲਮ ਸੀ, ਅਮਲ ਕੋਈ ਨਹੀਂ ਸੀ। ਅਤੇ ਉਸ ਦੌਰ ਦੇ ਵਿੱਚ ਜਿਹੜੇ ਯਹੂਦੀ ਸਨ, ਉਹ ਬੜੇ ਪੜ੍ਹੇ ਲਿਖੇ ਅਤੇ ਬੜੇ ਸਾਹਿਬ ਇਲਮ ਸਨ। ਜਿਵੇਂ ਅੱਜ ਵੀ ਉਹ ਬੜੇ ਪੜ੍ਹੇ ਲਿਖੇ ਅਤੇ ਬੜੇ ਸਾਹਿਬ ਇਲਮ ਨੇ, ਲੇਕਿਨ ਉਹਨਾਂ ਕੋਲ ਅਮਲ ਕੋਈ ਨਹੀਂ। ਉਹਨਾਂ ਨੂੰ ਬੜਾ ਪੱਕੀ ਤਰ੍ਹਾਂ ਪਤਾ ਸੀ ਕਿ ਨਬੀ ਆਖਰ ਜ਼ਮਾਨ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ ਆਉਣਾ, ਲੇਕਿਨ ਉਹਨਾਂ ਨੇ ਇਸ ਗੱਲ ਨੂੰ ਛੁਪਾਇਆ। ਉਹਨਾਂ ਨੇ ਜਿਹੜੀਆਂ ਖੁਦਾਈ ਤਾਲੀਮਾਤ ਸਨ, ਉਹਨਾਂ ਦੇ ਵਿੱਚ ਉਹਨਾਂ ਨੇ ਰੱਦੋ ਬਦਲ ਕਰ ਲਿਆ, ਅਤੇ ਉਹਨਾਂ ਨੇ ਆਪਣੀ ਮਨਪਸੰਦ ਗੱਲਾਂ ਉਹਦੇ ਵਿੱਚ ਐਡ ਕਰ ਲਈਆਂ। ਅਤੇ ਜਿਹੜੇ ਈਸਾਈ ਸਨ, ਆਲਮ ਲੋਕ ਨਹੀਂ ਸਨ, ਜੋ ਉਹਨਾਂ ਨੂੰ ਸੁਣੀ ਸੁਣਾਈ ਗੱਲ ਲੱਭੀ ਉਹ ਉਹਦੇ ਉੱਤੇ ਲੱਗੇ ਸਨ, ਅਤੇ ਉਹਨਾਂ ਕੋਲ ਅਮਲ ਸੀ, ਉਹ ਅਮਲ ਕਰਦੇ ਸਨ, ਲੇਕਿਨ ਉਹਨਾਂ ਕੋਲ ਇਲਮ ਕੋਈ ਨਾ ਆਇਆ। ਅਤੇ ਜਦੋਂ ਬੰਦੇ ਕੋਲ ਇਲਮ ਨਾ ਹੋਏ ਤਾਂ ਫਿਰ ਉਹ ਕਿਸੇ ਗਲਤੀ ਉੱਤੇ ਹੀ ਜੰਮ ਜਾਂਦਾ ਔਰ ਉਹ ਉਸੇ ਗੱਲ 'ਤੇ ਲੱਗਾ ਰਹਿੰਦਾ ਹੈ। ਜਿਵੇਂ ਹੁਣ ਸਾਡੇ ਵਿੱਚ ਵੀ ਇੰਨੇ ਫਿਰਕੇ ਬਣ ਗਏ ਨੇ ਮੁਸਲਮਾਨਾਂ ਦੇ ਵਿੱਚ ਵੀ, ਔਰ ਹਰ ਫਿਰਕਾ ਜਿਹੜਾ ਉਹ ਆਪਣੇ ਜਿਨ੍ਹਾਂ ਨੂੰ ਉਹ ਬਜ਼ੁਰਗ ਆਖਦੇ ਨੇ, ਉਹ ਬਜ਼ੁਰਗਾਂ ਦੇ ਪਿੱਛੇ ਲੱਗੇ ਨੇ ਕਿ ਜੀ ਬਜ਼ੁਰਗਾਂ ਨੇ ਫਰਮਾ ਦਿੱਤਾ। ਉਹਨਾਂ ਬਜ਼ੁਰਗਾਂ ਦੀ ਇੱਜ਼ਤ ਵੀ ਇਸ ਵਾਸਤੇ ਅਸੀਂ ਕਰਦੇ ਹਾਂ ਜੇ ਉਹ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਗੱਲ ਸਾਨੂੰ ਦੱਸਣ 'ਤੇ, ਜੇ ਉਹਨਾਂ ਦੇ ਉਹ ਰਸਤੇ ਉੱਤੇ ਟੁਰਨ 'ਤੇ। ਹਰ ਜਿਹੜੀ ਇੱਜ਼ਤ ਹੈ ਉਹ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਵਜ੍ਹਾ ਤੋਂ ਹੈ, ਅੱਲਾਹ ਤਾਲਾ ਦੀ ਵਜ੍ਹਾ ਤੋਂ ਹੈ। ਕਿਸੇ ਬੰਦੇ ਉਹਦੀ ਆਪਣੇ ਕੋਈ ਐਸਾ ਕਮਾਲ ਨਹੀਂ ਕਿ ਉਹਦੀ ਵਜ੍ਹਾ ਤੋਂ ਉਹਦੀ ਇੱਜ਼ਤ ਹੋ ਜਾਏ। ਸੋ ਮੁਸਲਮਾਨ ਦੀ ਅਲਟੀਮੇਟ ਜਿਹੜੀ ਉਹਦੀ ਲਾਇਲਟੀ ਹੈ ਨਾ, ਉਹਦੀ ਜਿਹੜੀ ਵਫਾਦਾਰੀ ਹੈ, ਉਹ ਰੱਬ ਅਤੇ ਰਸੂਲ ਦੇ ਨਾਲ ਹੈ। ਅਤੇ ਜਿਹੜਾ ਬੰਦਾ ਰੱਬ ਰਸੂਲ ਦੇ ਰਸਤੇ 'ਤੇ ਚੱਲੇ ਉਹ ਕਾਬਲ ਇੱਜ਼ਤ ਹੈ, ਲੇਕਿਨ ਉਹਦੀ ਇੱਜ਼ਤ ਦਾ ਵੀ ਮਤਲਬ ਇਹ ਨਹੀਂ ਕਿ ਤੁਸੀਂ ਉਹਨੂੰ ਬੁੱਤਾਂ ਦੀ ਤਰ੍ਹਾਂ ਬਣਾ ਲਓ। ਪੈਰਵੀ ਰੱਬ ਅਤੇ ਰਸੂਲ ਦੀ ਕਰਨੀ। ਜਿਵੇਂ ਅਹਿਸਾਨਮੰਦੀ ਦਾ ਬੜਾ ਗਲਤ ਕਨਸੈਪਟ ਸਾਡੇ ਬੰਦਿਆਂ ਦੇ ਵਿੱਚ। ਜਿਵੇਂ ਕੋਈ ਥਾਣੇਦਾਰ ਕਿਸੇ ਭਰਤੀ ਕਰਵਾ ਛੱਡਿਆ ਕਿਸੇ ਸਿਆਸੀ, ਅਤੇ ਉਹ ਫਿਰ ਸਾਰੀ ਉਮਰ ਉਹ SPD ਵੀ ਹੋ ਜਾਏ ਨਾ, ਅਤੇ ਉਹ ਉਸੇ ਬੰਦੇ ਦੀ ਉਹ ਨੌਕਰੀ ਦਿੰਦਾ ਰਹਿੰਦਾ। ਉਹ ਇਹ ਨਹੀਂ ਸਮਝਦਾ ਕਿ ਵੀ ਮੈਂ ਇਸ ਨੌਕਰੀ ਦੇ ਉੱਤੇ ਮੇਰੀ ਜਿਹੜੀ ਕੋਈ ਜ਼ਿੰਮੇਦਾਰੀ ਉਹਦਾ ਇਹਦਾ ਮਤਲਬ ਖਲਕੇ ਖੁਦਾ ਦੀ ਖਿਦਮਤ ਕਰਨਾ ਹੈ। ਉਹ ਆਖਦਾ ਨਹੀਂ, ਮੈਨੂੰ ਤਾਂ ਜਨਾਬ ਫਲਾਣੇ ਚੌਧਰੀ ਨੇ ਭਰਤੀ ਕਰਵਾਇਆ, ਮੈਂ ਬਸ ਉਹਦੀ ਨਸਲਾਂ ਦਾ ਵੀ ਗੁਲਾਮ ਹਾਂ। ਉਹ ਇਸ ਕਿਸਮ ਦੀ ਸ਼ੁਕਰਗੁਜ਼ਾਰੀ ਜਿਹੜੀ ਹੈ ਨਾ, ਉਹ ਸਿਰਫ ਰੱਬ ਦੀ ਹੈ, ਬਜਾਏ ਦੇ ਕਿ ਤੁਸੀਂ ਆਪਣੇ ਵਾਸਤੇ ਵੀ ਜਹੰਨਮ ਕਮਾਉਂਦੇ ਰਹੋ ਅਤੇ ਉਹਦੇ ਵਾਸਤੇ ਵੀ ਜਹੰਨਮ ਕਮਾਉਂਦੇ ਰਹੋ। ਇਹਦੇ ਵਿੱਚ ਜਿਹੜਾ ਦੀਨ ਹੈ ਨਾ, ਦੀਨ ਸਮਝੋ ਦੀਨ ਆਈਨ ਹੈ। ਕੋਈ ਵੀ ਕਾਨੂੰਨ ਬਣਾਉਂਦੇ ਹੋ ਉਸ ਆਈਨ ਦੇ ਖਿਲਾਫ ਨਹੀਂ ਹੋ ਸਕਦਾ। ਸੋ ਜਦੋਂ ਤੁਸੀਂ ਸ਼ੁਕਰਗੁਜ਼ਾਰੀ ਦਾ ਜਾਂ ਇਸ ਕਿਸਮ ਦੇ ਮਾਮਲਾਤ ਦੇ ਵਿੱਚ ਤੁਸੀਂ ਰੱਬ ਨੂੰ ਹੀ ਭੁੱਲ ਜਾਓ। ਕਿਆ ਮੂਸਾ ਫਿਰੌਨ ਦੇ ਘਰ ਨਹੀਂ ਸਨ ਪਲੇ ਬੜੇ? ਕਿਆ ਉਹ ਸ਼ਹਿਜ਼ਾਦਿਆਂ ਵਾਲੀ ਜ਼ਿੰਦਗੀ ਨਹੀਂ ਸਨ ਗੁਜ਼ਾਰਦੇ? ਫਿਰੌਨ ਜਿਹੜਾ ਉਹ ਉਹਨਾਂ ਨੂੰ ਉਹ ਯਾਦ ਕਰਵਾਉਂਦਾ ਹੈ, ਉਹਨਾਂ ਨੂੰ ਮਿਹਣਾ ਮਾਰਦਾ ਹੈ ਕਿ ਵੀ ਕਿਆ ਅਸੀਂ ਤੇਰੇ ਨਾਲ ਮਿਹਰਬਾਨੀਆਂ ਨਹੀਂ ਕੀਤੀਆਂ, ਅਸੀਂ ਤੇਰੇ 'ਤੇ ਅਹਿਸਾਨ ਨਹੀਂ ਕੀਤੇ? ਉਹ ਇਸ ਗੱਲ ਨੂੰ ਮੰਨਦੇ ਨੇ, ਉਹ ਕਹਿੰਦੇ ਤੂੰ ਅਹਿਸਾਨ ਤਾਂ ਕੀਤਾ, ਲੇਕਿਨ ਜਿਹੜਾ ਰੱਬ ਹੈ ਉਹ ਤੇਰਾ ਵੀ ਰੱਬ ਹੈ ਅਤੇ ਮੇਰਾ ਵੀ ਰੱਬ ਹੈ, ਅਤੇ ਤੂੰ ਅਤੇ ਮੈਂ ਉਸ ਰੱਬ ਦੇ ਦਿੱਤੇ ਲਾਈਨ ਦੇ ਉੱਤੇ ਟੁਰਨਾ, ਉਹਦਾ ਹੁਕਮ ਮੰਨਣਾ। ਸ਼ੁਕਰਗੁਜ਼ਾਰੀ ਹਜ਼ਰਤ ਯੂਸਫ अलैहिस्सलाम ਦੀ ਵੀ ਤਸੀ ਨਾ। ਹਜ਼ਰਤ ਯੂਸਫ अलैहिस्सलाम ਬਤੌਰ ਗੁਲਾਮ ਮਿਸਰ ਦੇ ਵਿੱਚ ਆਉਂਦੇ ਨੇ, ਅਤੇ ਫਿਰ ਬਾਦਸ਼ਾਹ ਉਹਨਾਂ ਨੂੰ ਆਪਣਾ ਬੇਟਾ ਬਣਾ ਲੈਂਦਾ ਅਤੇ ਉਹਨਾਂ ਨੂੰ ਸ਼ਹਿਜ਼ਾਦਿਆਂ ਦੀ ਤਰ੍ਹਾਂ ਰੱਖਦਾ। ਸੋ ਸ਼ੁਕਰਗੁਜ਼ਾਰੀ ਦਾ ਇਹ ਲੈਵਲ ਜਿਹੜਾ ਨਾ, ਕਿ ਤੁਸੀਂ ਕਿਸੇ ਬੰਦੇ ਦੇ ਅਹਿਕਾਮਾਤ ਨੂੰ ਰੱਬ ਦੇ ਅਹਿਕਾਮਾਤ ਦੇ ਉੱਤੇ,
ਤਰਜੀਹ ਦੇਣ ਲੱਗ ਪਓ ਤੇ ਇਹ ਉਹ ਸੂਰਤ ਹੈ ਜਿਹੜੀ ਮਗਦੂਬ ਔਰ ਅਦਵਾਲੀਨ ਵਾਲੀ ਹੋ ਜਾਂਦੀ ਹੈ ਕਿ ਤੁਸੀਂ ਉਹਨਾਂ ਲੋਕਾਂ ਦੇ ਪਿੱਛੇ ਲੱਗ ਜਾਂਦੇ ਹੋ, ਉਹਨਾਂ ਲੋਕਾਂ ਵਰਗੇ ਕੰਮ ਕਰਦੇ ਹੋ ਜਿਨ੍ਹਾਂ ਉੱਤੇ ਰੱਬ ਤਾਲਾ ਦਾ ਗਜ਼ਬ ਹੋਇਆ, ਤੇ ਜਾਂ ਜਿਹੜੇ ਲੋਕ ਗੁੰਮਰਾਹ ਸਨ। ਇਹ ਗੁੰਮਰਾਹੀ ਹੈ, ਇਹ ਬੜੀ ਖੁੱਲੀ ਗੁੰਮਰਾਹੀ ਹੈ ਕਿ ਤੁਸੀਂ ਰੱਬ ਨੂੰ ਛੱਡ ਕੇ ਤੇ ਤੁਸੀਂ ਉਸ ਬੰਦੇ ਪਿੱਛੇ ਲੱਗ ਜਾਓ, ਤੁਸੀਂ ਉਸ ਬੰਦੇ ਨੂੰ ਆਪਣਾ ਰੋਜ਼ੀ ਰਸਾਂ ਸਮਝ ਲਵੋ। ਰੋਜ਼ੀ ਦੇਣ ਵਾਲਾ ਰੱਬ ਹੈ। ਉਹ ਜਦੋਂ ਇੱਕ ਦਰ ਬੰਦ ਹੁੰਦਾ ਤੇ ਉਹ ਕਹਿੰਦਾ ਮੈਂ ਤੁਹਾਡੇ 'ਤੇ ਹੋਰ ਦਰ ਖੋਲ੍ਹ ਦੇਣਾ। ਉਹ ਮੁਸੱਬਬ ਅਲ ਅਸਬਾਬ ਹੈ। ਅਤੇ ਮੁਸਲਮਾਨ ਦੇ ਈਮਾਨ ਦਾ ਤਕਾਜ਼ਾ ਹੈ ਕਿ ਉਹ ਰੱਬ ਨੂੰ ਰੱਬ ਮੰਨੇ ਅਤੇ ਆਪਣੇ ਜੀ ਸਰਤੋੜ ਕੋਸ਼ਿਸ਼ ਕਰੇ, ਅਤੇ ਫਿਰ ਅੱਲਾਹ ਤਾਲਾ ਦੀ ਮਦਦ ਜਿਹੜੀ ਉਹ ਲਾਜ਼ਮੀ ਹੈ। ਬੰਦਾ ਰੋਟੀ ਪਿੱਛੇ ਆਪਣਾ ਈਮਾਨ ਨਾ ਵੇਚੇ, ਬਸ ਇਹ ਯਾਦ ਰਵੇ। ਸੋ ਅਲਹਮਦ ਦੇ ਵਿੱਚ ਅਸੀਂ ਜਦੋਂ ਰੱਬ ਕੋਲੋਂ ਹਦਾਇਤ ਮੰਗਦੇ ਹਾਂ ਅਤੇ ਉਹ ਫਿਰ ਸਾਨੂੰ ਹਦਾਇਤ ਵਾਸਤੇ ਪੂਰਾ ਕੁਰਾਨ ਦੇ ਦਿੰਦਾ। ਅਸੀਂ ਹਦਾਇਤ ਮੰਗਦੇ ਹਾਂ ਸਿਰਾਤੇ ਮੁਸਤਕੀਮ ਦੀ, ਅਤੇ ਉਹਨਾਂ ਲੋਕਾਂ ਦੇ ਰਸਤੇ ਦੀ ਜਿਨ੍ਹਾਂ 'ਤੇ ਤੇਰਾ ਇਨਾਮ ਹੋਇਆ, ਯਾਨੀ ਜਿਹੜੇ ਸਿਰਾਤੇ ਮੁਸਤਕੀਮ 'ਤੇ ਟੁਰੇ ਅਤੇ ਕਾਮਯਾਬ ਹੋ। ਕੁਰਾਨ ਪਾਕ ਦੇ ਵਿੱਚ ਉਹਨਾਂ ਦਾ ਜ਼ਿਕਰ ਹੁੰਦਾ ਹੈ ਅਤੇ ਉਹਦੇ ਵਿੱਚ ਅੱਲਾਹ ਤਾਲਾ ਦੇ ਨੇਕ ਲੋਕ ਨੇ, ਉਹਦੇ ਪੈਗੰਬਰ ਨੇ, ਅਸਾਬੇ ਕਾਫ ਨੇ, ਹਜ਼ਰਤ ਇਬਰਾਹੀਮ ਨੇ, ਹਜ਼ਰਤ ਮੂਸਾ ਨੇ, ਹਜ਼ਰਤ ਨੂਹ ਅਲੈਹ ਇਸਲਾਮ ਨੇ। ਸੋ ਇਹ ਉਹ ਸਾਰੇ ਜਿਹੜੇ ਨੇ ਨੇਕ ਲੋਕ ਨੇ ਜਿਨ੍ਹਾਂ 'ਤੇ ਇਨਾਮ ਹੋਇਆ, ਅਤੇ ਅਸੀਂ ਉਹਨਾਂ ਦੇ ਰਸਤੇ 'ਚ ਚੱਲਣ ਦੀ ਤੌਫੀਕ ਰੱਬ ਕੋਲੋਂ ਮੰਗਦੇ ਹਾਂ। ਇਹ ਚਾਹੁੰਦੇ ਹਾਂ ਕਿ ਸਾਨੂੰ ਉਹਨਾਂ ਲੋਕਾਂ ਦੇ ਰਸਤੇ ਤੋਂ ਬਚਾ ਲਏ ਜਿਨ੍ਹਾਂ ਉੱਤੇ ਰੱਬ ਦਾ ਗਜ਼ਬ ਹੋਇਆ ਅਤੇ ਜਿਹੜੇ ਗੁੰਮਰਾਹ ਲੋਕ ਸਨ। ਫਿਰ ਕੁਰਾਨ ਪਾਕ ਦੇ ਵਿੱਚ ਵੀ ਬਾਰ-ਬਾਰ ਪੁਰਾਣੀਆਂ ਕੌਮਾਂ ਦਾ, ਤਹਿਜ਼ੀਬਾਂ ਦਾ ਜ਼ਿਕਰ ਹੁੰਦਾ ਹੈ ਕਿ ਉਹਨਾਂ ਨੂੰ ਕਿਹੜੀਆਂ ਗੱਲਾਂ ਦੀ ਵਜ੍ਹਾ ਤੋਂ ਅੱਲਾਹ ਤਾਲਾ ਨੇ ਅਜ਼ਾਬ ਦਿੱਤਾ ਜਾਂ ਉਹਨਾਂ ਨੂੰ ਖ਼ਤਮ ਕਰ ਦਿੱਤਾ। ਜਦੋਂ ਕੌਮਾਂ ਦੇ ਕਰਤਾ ਧਰਤਾ ਅਤੇ ਅਕਸਰੀਅਤ ਉਹਨਾਂ ਦੀ ਰੱਬ ਦੀਆਂ ਨਾਫਰਮਾਨੀਆਂ ਕਰਨ ਲੱਗ ਪਏ, ਅਤੇ ਫਿਰ ਰੱਬ ਤਾਲਾ ਉਸ ਕੌਮ ਨੂੰ ਬਰਬਾਦ ਕਰਕੇ ਉਹਦੀ ਜਗ੍ਹਾ ਫਰਮਾਉਂਦਾ ਹੈ ਕਿ ਮੈਂ ਬਿਹਤਰ ਲੋਕ ਲੈ ਆਉਣਾ। ਕਾਮਯਾਬੀ ਦਾ ਮਾਇਆਰ ਇਹ ਹੈ ਕਿ ਅੱਲਾਹ ਤਾਲਾ ਦੀ ਹਿਦਾਇਤ ਔਰ ਮਦਦ ਹਰ ਲਮੇ ਮੰਗੀ ਜਾਏ, ਹਰ ਵਕਤ ਮੰਗੀ ਜਾਏ। ਇੱਕ ਹਦੀਸ ਹੈ ਜਿਹਦਾ ਮਤਲਬ ਹੈ ਕਿ ਯਾ ਅੱਲਾ ਸਨ ਇੱਕ ਲਮੇ ਵਾਸਤੇ ਵੀ ਸਾਡੇ ਨਫਸ ਦੇ ਹਵਾਲੇ ਨਾ ਕਰੀ। ਜਿਹੜਾ ਨਫਸ ਹੈ ਨਾ ਉਹ ਬੰਦੇ ਨੂੰ ਗੁੰਮਰਾਹ ਕਰ ਦਿੰਦਾ। ਲਾਲਚ, ਖੌਫ, ਤਕੱਬਰ, ਖੁਦ ਪਸੰਦੀ, ਖੁਸ਼ਾਮਦ, ਇਹ ਸਾਰੀਆਂ ਨਫਸਾਨੀ ਬਿਮਾਰੀਆਂ ਨੇ ਔਰ ਇਹ ਬੰਦੇ ਨੂੰ ਉਹਦੇ ਰੱਬ ਤੋਂ ਦੂਰ ਕਰਕੇ ਦੁਨੀਆ ਦੇ ਖੋਬੇ 'ਚ ਫਸਾ ਦਿੰਦੀਆਂ। ਨਮਾਜ਼ ਜਿਹੜੀ ਹੈ ਉਹਦੇ ਵਿੱਚ ਅਸੀਂ 5 ਟਾਈਮ ਰੱਬ ਕੋਲੋਂ ਹਦਾਇਤ ਮੰਗਦੇ ਹਾਂ ਸਿੱਧੇ ਰਸਤੇ ਦੀ। ਇਸ ਵਾਸਤੇ ਅਲਹਮਦ ਸ਼ਰੀਫ ਦਾ ਸਮਝਣਾ ਬੜਾ ਜ਼ਰੂਰੀ ਹੈ, ਤਾਂ ਜੇ ਸਾਨੂੰ ਨਮਾਜ਼ ਦੇ ਵਿੱਚ ਵੀ ਸਮਝ ਆਏ ਵੀ ਅਸੀਂ ਉਹਦੇ ਕੋਲੋਂ ਕੀ ਪੇ ਮੰਗਦੇ ਹਾਂ, ਅਤੇ ਫਿਰ ਅਸੀਂ ਕੁਰਾਨ ਵੀ ਜਦੋਂ ਪੜ੍ਹੀਏ ਅਤੇ ਉਦੋਂ ਤੋਂ ਅਸੀਂ ਹਦਾਇਤ ਲੈ ਸਕੀਏ। ਕੁਰਾਨ ਨੂੰ ਵੀ ਸਮਝਣਾ ਜ਼ਰੂਰੀ ਹੈ। ਮਹਿਜ਼ ਉਹਦਾ ਅਰਬੀ ਦੇ ਵਿੱਚ ਬਗੈਰ ਜਾਣੇ ਪੜ੍ਹਨ ਦਾ ਕੋਈ ਮਕਸਦ ਨਹੀਂ। ਮਕਸਦ ਤੇ ਉਹਦਾ ਰੱਬ ਨੇ ਇੱਕ ਮੈਸੇਜ ਦਿੱਤਾ, ਉਹਨੂੰ ਸਮਝਣਾ। ਲਓ ਜੀ, ਮਿਲਦੇ ਹਾਂ ਫਿਰ ਅਗਲੇ ਵਲਾਗ 'ਚ। ਆਪਣੇ ਦੁਆਲੇ ਸਾਰਿਆਂ ਦਾ ਖਿਆਲ ਰੱਖੋ ਅਤੇ ਲਾਈਕ, ਸਬਸਕ੍ਰਾਈਬ, ਸ਼ੇਅਰ ਕਰ ਦਿਆ ਕਰੋ। ਤੁਹਾਡੀ ਬੜੀ ਮਿਹਰਬਾਨੀ। ਰੱਬ ਰਾਖਾ, ਸਦਾ ਖੁਸ਼ ਰਹੋ। ਅੱਲਾ ਦੇ ਹਵਾਲੇ।